ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੁਸੀਂ ਵੀ ਜੇਕਰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਰੁਕ ਕਰੀਏ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਜ਼ਰਾ ਚਾਨਣਾ। ਅੱਜ ਲੋਕਲ ਬਾਡੀ ਇਲੈਕਸ਼ਨਸ ਦਾ ਰਿਜ਼ਲਟ ਸੀ ਤੇ ਰਿਜ਼ਲਟ ਆਇਆ, ਢੋਲ ਢਮੱਕੇ ਵੱਜੇ ਨੇ। ਕਿਹੋ ਜਿਹਾ ਰਿਹਾ ਇਹ ਰਿਜ਼ਲਟ? ਕਿਸ ਨੇ ਬਾਜੀ ਮਾਰੀ ਹੈ ਤੇ ਕੌਣ ਕਿੰਨਵੇਂ ਨੰਬਰ ਤੇ ਹੈ ਜੀ? ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੋ ਪੰਜਾਬ ਚੋਣ ਕਮਿਸ਼ਨ ਦੀ ਅਧਿਕਾਰਤ ਵੈਬਸਾਈਟ ਹੈ ਉਸ ਤੇ ਅੰਕੜੇ ਦੱਸ ਦੇਣਾ ਹੈ ਕਿ ਆਮ ਆਦਮੀ ਪਾਰਟੀ ਹੁਣ ਤੱਕ 954, ਇੰਡੀਅਨ ਨੈਸ਼ਨਲ ਕਾਂਗਰਸ 390, ਤੇ ਜੇ ਆਪਾਂ ਆਜ਼ਾਦ ਦੀ ਗੱਲ ਕਰੀਏ 251, ਸ਼੍ਰੋਮਣੀ ਅਕਾਲੀ ਦਲ 191, ਭਾਰਤੀ ਜਨਤਾ ਪਾਰਟੀ 170 ਤੇ ਬੀਐਸਪੀ 7 ਜਿੱਤ ਦਾ ਦਿਖਾ ਰਹੀ ਹੈ। ਹਾਲਾਂਕਿ ਜੀ ਮੀਡੀਆ ਦੇ ਅੰਕੜੇ ਵੱਖਰੇ ਹੁੰਦੇ ਨੇ ਕਿਉਂਕਿ ਅਸੀਂ ਅਧਿਕਾਰਤ ਅੰਕੜੇ ਅੱਡ ਤੋਂ ਇਸ ਕਰਕੇ ਦੱਸਦੇ ਹਾਂ ਕਿ ਇਹਨਾਂ ਦੀ ਅਪਡੇਸ਼ਨ ਬਾਅਦ ਦੇ ਵਿੱਚ ਹੁੰਦੀ ਆ। ਆਡੀਅנס ਜਿਹੜੀ ਹੈ ਉਹ ਕਈ ਵਾਰ ਕਨਫਿਊਜ਼ਡ ਹੋ ਜਾਂਦੀ ਹੈ ਕਿ ਬਈ ਇੱਥੋਂ ਆ ਅੰਕੜਾ, ਇੱਥੋਂ ਆ ਅੰਕੜਾ। ਪਰ ਜੇ ਮੀਡੀਆ ਦੀ ਦੇਖੀਏ, ਉਹਨਾਂ ਦੀ ਇਸ ਵੇਲੇ ਰਿਪੋਰਟਿੰਗ ਇਹ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ 1977 ਚੋਂ 1955 ਜਿਹੜੇ ਹੁਣ ਤੱਕ ਰੁਝਾਨ ਜਾਂ ਰਿਜ਼ਲਟ ਆਏ ਨੇ ਤਾਂ ਉਹਦੇ ਵਿੱਚ 951 ਤੇ ਵਿਨ ਕਰ ਚੁੱਕੀ ਆ। ਕਾਂਗਰਸ 386 ਤੇ, ਭਾਰਤੀ ਜਨਤਾ ਪਾਰਟੀ 169 ਤੇ, ਸ਼੍ਰੋਮਣੀ ਅਕਾਲੀ ਦਲ 191 ਤੇ ਆਦਰਸ਼ ਜਿਹੜੇ ਆ ਉਹ 258 ਤੇ। ਇਹ ਬੜੀ ਵੱਡੀ ਗੱਲ ਹੈ ਕਿ ਤੀਸਰੇ ਨੰਬਰ ਤੇ ਅਦਰਸ ਆਏ ਪਏ ਨੇ। ਤਾਂ ਕੁੱਲ 8 ਨਗਰ ਨਿਗਮ ਆ। ਬੜੀ ਇੰਟਰਸਟਿੰਗ ਤਸਵੀਰ ਆ ਕਿਉਂਕਿ ਜੇ ਆਪਾਂ ਵੇਖੀਏ ਨਾ, ਕੁਝ ਨਗਰ ਪੰਚਾਇਤਾਂ ਆ ਗਈਆਂ, ਕੁਝ 8 ਜਿਹੜੇ ਨਿਗਮ ਹੈ। ਨਿਗਮ ਦਾ ਮਤਲਬ ਕਿ ਵੱਡੇ ਜਿਹੜੇ ਸ਼ਹਿਰ ਨੇ। ਮੋਹਾਲੀ ਦੇ ਵਿੱਚ ਬਈ ਇਸ ਵੇਲੇ ਤੱਕ ਟੱਕਰ ਜਿਹੜੀ ਹੈ 50 ਚੋਂ 38 ਦੇ ਨਤੀਜੇ ਆ। 28 ਤੇ ਆਪ ਯਾਨੀ ਕੁਲਵੰਤ ਸਿੰਘ ਮੋਹਾਲੀ ਬੱਲੇ ਬੱਲੇ। ਤੇ ਇਧਰ ਬਠਿੰਡਾ 50 ਚੋਂ 50 ਆ ਚੁੱਕੇ ਆ ਤੇ ਆਮ ਆਦਮੀ ਪਾਰਟੀ 33, 6 ਕਾਂਗਰਸ, ਭਾਜਪਾ 2, ਅਕਾਲੀ ਦਲ 3, ਆਦਰਸ਼ 2, ਯਾਨੀ ਸੁਪੜਾ ਸਾਫ਼ ਤੇ ਆਮ ਆਦਮੀ ਪਾਰਟੀ ਲੈ ਗਈ। ਪਠਾਨਕੋਟ ਬੜਾ ਇੰਟਰਸਟਿੰਗ ਨਿਗਮ। ਆਮ ਆਦਮੀ ਪਾਰਟੀ 10, 50 ਚੋਂ 50 ਦੇ ਰਿਜ਼ਲਟ। ਕਾਂਗਰਸ 18, ਭਾਰਤੀ ਜਨਤਾ ਪਾਰਟੀ 21, ਅਕਾਲੀ ਦਲ ਸਾਫ਼। ਕਪੂਰਥਲਾ ਇੰਟਰਸਟਿੰਗ ਰਿਜ਼ਲਟ। ਇਹ ਨਿਗਮਾਂ ਦੇ ਰਿਜ਼ਲਟ। ਇੱਥੋਂ ਬਹੁਤ ਕੁਝ ਤੈਅ ਹੁੰਦਾ ਹੈ ਅਸਲ ਦੇ ਵਿੱਚ। ਕਪੂਰਥਲਾ ਆਮ ਆਦਮੀ ਪਾਰਟੀ 50 ਚੋਂ ਜਿਹੜੇ 50 ਦੇ ਰਿਜ਼ਲਟ ਆਏ ਆ ਸਿਰਫ 11, ਕਾਂਗਰਸ 31, ਭਾਰਤੀ ਜਨਤਾ ਪਾਰਟੀ 3, ਅਕਾਲੀ ਦਲ 3, ਆਦਰਸ਼ 2। ਸੂਪੜਾ ਸਾਫ਼ ਕਰ ਦਿੱਤਾ ਕਾਂਗਰਸ ਨੇ ਸਾਰਿਆਂ ਦਾ। ਯਾਨੀ ਜੇ ਆਪਾਂ ਵੇਖੀਏ, ਆਮ ਆਦਮੀ ਪਾਰਟੀ 2 ਨਿਗਮ ਤਾਂ ਹਾਰ ਗਈ, ਪਠਾਨਕੋਟ, ਕਪੂਰਥਲਾ। ਅੱਗੇ ਆ ਜਾਓ, ਅਬੋਰ 50 ਚੋਂ 50 ਰਿਜ਼ਲਟ ਆ ਗਏ। ਆਮ ਆਦਮੀ ਪਾਰਟੀ 20, ਬੜਾ ਜ਼ੋਰ ਲੱਗਾ ਸੀ ਇੱਥੇ। ਕਾਂਗਰਸ 1, ਭਾਜਪਾ 28। ਯਾਨੀ ਤੀਸਰਾ ਨਿਗਮ ਜਿਹੜਾ ਆਮ ਆਦਮੀ ਪਾਰਟੀ ਹਾਰ ਗਈ, ਬਟਾਲਾ। ਇਹਦੇ ਵਿੱਚ 50 ਚੋਂ 50 ਆ ਗਏ। ਆਮ ਆਦਮੀ ਪਾਰਟੀ 30, ਕਾਂਗਰਸ 18, ਭਾਜਪਾ 2। ਤਾਂ ਮਤਲਬ ਇੱਥੇ ਝੰਡਾ ਝੁਲਾ ਗਈ।
फिर 50 चों 50 आ गए। मोगा च रिजल्ट 30, आम आदमी पार्टी 7, कांग्रेस भाजपा 3, अकाली दल 3, अदर 7। ਤਾਂ ਯਾਨੀ ਆਪਾਂ ਦੇਖ ਸਕਦੇ ਬਰਨਾਲਾ ਮੋਗਾ ਇਹਨਾਂ ਦੇ ਵਿੱਚ ਜੀ, ਲਗਭਗ ਇੱਕ ਤਰਫਾ। ਤਾਂ ਜੇ ਆਪਾਂ ਵੇਖੀਏ ਅਬੋਹਰ, ਕਪੂਰਥਲਾ ਤੇ ਪਠਾਨਕੋਟ 3 ਨਿਗਮ ਹਾਰ ਗਈ ਆਮ ਆਦਮੀ ਪਾਰਟੀ। ਕੁੱਲ ਕਿੰਨੇ 8, 8 ਚੋਂ ਜੀ, 3 ਹਾਰ ਗਈ। ਮਤਲਬ ਸਾਫ਼ ਹੈ, ਹੁਣ ਇਹਦੀ ਰੈਸ਼ੋ ਕੱਢ ਲਓ, ਯਾਨੀ ਲਗਭਗ ਤੀਸਰਾ ਹਿੱਸਾ ਹਾਰ ਗਏ ਨਿਗਮ। ਤੇ ਬਟਾਲਾ ਦੇ ਵਿੱਚ ਵੀ ਜਿਹੜੇ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਆ ਪਾਰਟੀ ਦੇ, ਐਮਐਲਏ ਆ ਸ਼ਹਿਰੀ ਕਲਸੀ, ਉਹਨਾਂ ਜੀ। ਦਾ ਭਰਾ ਵੀ ਹਾਰ ਗਿਆ, ਭੈਣ ਜੀ ਵੀ ਹਾਰ ਗਏ। ਹੂੰ, ਠੀਕ ਹੈ ਨਾ ਸਰ। ਤੋ ਇਹ ਬੜੀ ਇੰਟਰਸਟਿੰਗ ਗੱਲ ਆ। ਕੌਂਸਲਾਂ ਤੇ ਪੰਚਾਇਤਾਂ ਦੇ ਵਿੱਚ ਬੇਸ਼ੱਕ ਆਮ ਆਦਮੀ ਪਾਰਟੀ, ਜੇ ਆਮ ਆਦਮੀ ਪਾਰਟੀ ਦਾ ਆਪਾਂ ਫਿਰ ਉਹਦੇ ਚ ਵੀ ਦੇਖ ਲਈਏ ਥੋੜਾ ਜਿਹਾ, ਉਹਦੇ ਵੀ ਪਰਸੈਂਟੇਜ ਕੱਢ ਲਓ। 1977 ਚੋਂ 1955, ਯਾਨੀ 1977 ਨੂੰ ਹੀ ਲਾ ਲਓ ਕਿ ਸਾਰਿਆਂ ਦੇ ਰਿਜ਼ਲਟ ਆ ਗਏ ਸਮਝ ਲਓ। ਤਾਂ ਆਮ ਜੀ, ਆਦਮੀ ਪਾਰਟੀ ਕੋਲ ਹੈ 951, ਯਾਨੀ 50%। ਜਿੰਨੀਆਂ ਜੀ, ਟੋਟਲ ਸੀਟਾਂ ਦਾ ਰਿਜ਼ਲਟ ਡਿਕਲੇਅਰ ਹੋਇਆ ਉਹਦੇ ਚ 50% ਜਿੱਤਣ ਚ ਕਾਮਯਾਬ ਰਹੀ ਹੈ। ਜੀ। ਸੱਤਾਧਾਰੀ ਧਿਰੇ ਨੂੰ 60 ਤੋਂ ਉੱਤੇ ਸਮਝਿਆ ਜਾਂਦਾ ਹੈ ਕਿ ਉਹ 60-65 ਤੱਕ ਲੈ ਕੇ ਜਾਵੇ, 60-65% ਤੱਕ ਮਿਨੀਮਮ। ਜੀ, ਯਾਨੀ ਜੋ ਮਿਨੀਮਮ ਪੈਰਾਮੀਟਰ ਆ ਉਹਦੇ ਤੋਂ ਵੀ ਕਿਤੇ ਨਾ ਕਿਤੇ ਵਿਲੋ ਆ। ਔਰ ਇੰਟਰਸਟਿੰਗ ਗੱਲ ਹੋਰ ਦੱਸਦਾ ਜਨਾਬ, ਅੱਜ ਭਾਜਪਾ ਜਿਹੜੀ ਆ ਉਹ ਇਹਨਾਂ ਨੂੰ ਫਾਜ਼ਿਲਕਾ ਚ ਹਰਾਉਣ ਚ ਕਾਮਯਾਬ ਰਹਿ ਗਈ। ਜੀ, ਕੌਂਸਲ ਉੱਥੇ ਵੀ ਇਹਨਾਂ ਦੇ ਹੱਥ ਚੋਂ ਕੌਂਸਲ ਗਈ ਚਲੀ ਹੈ। ਇਦਾਂ ਹੀ ਜੇ ਤੁਸੀਂ ਵੇਖੋਗੇ ਫਰੀਦਕੋਟ ਚ ਕਾਂਟੇ ਦੀ ਟੱਕਰ, ਉਹਦੇ ਜੀ, ਚ ਕਾਂਗਰਸ ਨੂੰ 8, ਆਮ ਆਦਮੀ ਪਾਰਟੀ ਨੂੰ 10, ਅਕਾਲੀ 7, ਬਹੁਤ ਜ਼ਬਰਦਸਤ ਟੱਕਰ ਸੀ। ਬੀਬੀ ਬਲਜੀਤ ਕੌਰ ਨਗਰ ਕੌਂਸਲ ਚ ਆਪਣੀ ਵਿਕਟਰੀ ਨਹੀਂ ਹਾਸਲ ਕਰ ਸਕੇ ਮਲੋੜ ਦੇ ਵਿੱਚ। ਜੀ, ਅਕਾਲੀ ਤੇ ਕਾਂਗਰਸੀ 15 ਲੈ ਗਏ ਦੋਨੇ ਰਲ ਕੇ, ਕਿਉਂਕਿ ਇੱਥੇ ਚੋਣ ਰਲ ਕੇ ਲੜ ਰਹੇ ਸੀਗੇ। ਇਹ ਜੀ, ਗਠਬੰਧਨ ਹੈ ਕਾਂਗਰਸ ਦਾ ਇੱਥੇ, ਕਿਉਂਕਿ ਸਾਰੀਆਂ ਧਿਰਾਂ ਇਹਨਾਂ ਦੇ ਵਿਰੁੱਧ ਇਕੱਠੀਆਂ ਹੋ ਗਈਆਂ ਸਨ। ਬੀਬੀ ਨੇ ਜ਼ੋਰ ਲਾ ਲਿਆ, ਮੰਤਰੀ ਨੇ ਆਪਦੇ ਸ਼ਹਿਰ, ਸਿਰਫ 12 27 ਚੋਂ ਇੱਥੇ ਵੀ ਰਹਿ ਗਏ। ਮੁਕਤਸਰ ਜ਼ਿਲ੍ਹੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਡਿੰਪੀ ਢਿੱਲੋਂ ਨੇ 1 ਸਾਈਡਡ ਵਿਕਟਰੀ ਹਾਸਲ ਕੀਤੀ ਹੈ ਗਿੱਦੜਬਾਹਾ ਦੇ ਵਿੱਚ, ਤੇ ਮੁਕਤਸਰ ਦੇ ਵਿੱਚ ਜਿੱਤੇ ਨੇ, ਪਰ ਇੰਨੀ ਮਤਲਬ ਕਿ ਸਾਫ਼ ਗੋਈ ਨਾਲ ਨਹੀਂ, ਕਾਗਜ਼ ਵਗੈਰਾ ਰੱਦ ਹੋਏ ਸਨ। ਇਧਰ ਬੁਲਾਡਾ ਨਗਰ ਕੌਂਸਲ ਚੋਣਾਂ ਤੇ ਆਪ ਦੇ ਵਿਚਾਲੇ ਤੇ ਅਕਾਲੀ ਦਲ ਦੇ ਦਰਮਿਆਨ ਟੱਕਰ ਹੈ। ਆਪ ਸਿਰਫ ਇੱਕ ਸੀਟ ਨਾਲ ਅੱਗੇ ਬੁਲਾਡੇ, ਜੀ, ਜਿੱਥੋਂ ਪ੍ਰਿੰਸੀਪਲ ਬੁੱਧਰਾਮ ਆਉਂਦੇ ਆ। ਠੀਕ ਹੈ ਜੀ। ਜੇ ਆਪਾਂ ਵੇਖੀਏ ਤਾਂ ਕਈ ਇਸ ਤਰ੍ਹਾਂ ਦੀਆਂ ਕੌਂਸਲਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸੁਪੜਾ ਸਾਫ਼ ਹੋਇਆ। ਤੋ ਜੀ, ਇਹ ਆਪਾਂ ਜਿਵੇਂ ਇੱਕ ਨਗਰ ਪੰਚਾਇਤ ਹੈ ਲਹਿਰਾ ਮੁਹੱਬਤ, ਉੱਥੇ ਇਹਨਾਂ ਨੇ ਹੋਕਾ ਦਿੱਤਾ ਸੀਗਾ ਕਿ ਟਿਕਟ ਲੈ ਲਓ, ਸਾਡੀ ਕੋਈ ਟਿਕਟ ਲੈ ਲਓ, ਤੇ ਬਾਅਦ ਦੇ ਵਿੱਚ ਅੱਜ ਸਾਰੇ ਦੇ ਸਾਰੇ ਉਮੀਦਵਾਰ ਹਾਰ ਗਏ। ਪੁੱਚੋ ਨਗਰ ਕੌਂਸਲ ਵੀ ਇਹ ਹਾਰ ਗਏ। ਜੀ, ਗੁਰਪ੍ਰੀਤ, ਕਾਫੀ ਕੁਝ ਹੈ ਇਹਨਾਂ ਇਲੈਕਸ਼ਨਸ ਦੇ ਵਿੱਚ। ਬੇਸ਼ੱਕ ਆਪਾਂ ਕਹੀਏ ਕਿ ਭਾਈ ਇਹ ਆਪਾਂ ਦੇਖ ਸਕਦੇ ਹਾਂ ਕਿ ਚਲੋ ਬੜੀ ਵੱਡੀ ਪਾਰਟੀ ਹੈ, ਬੜੀ ਵੱਡੀ ਉਹਨਾਂ ਦੀ ਜਿੱਤ ਆਪਾਂ ਨੂੰ ਲੱਗਦੀ ਹੈ। ਪਰ ਜੇ ਆਪਾਂ ਦੇਖੀਏ ਕਿ ਸਾਰਾ ਕੁਝ, ਸਾਰਾ ਵਰਤਾ ਕੇ ਤਾਂ ਤੁਸੀਂ ਇੱਥੋਂ ਤੱਕ ਪਹੁੰਚੇ ਹੋ 50%, ਅੱਧੀਆਂ ਸੀਟਾਂ ਮਸੀਂ ਜਿੱਤ ਸਕੇ ਹੋ, ਮਸੀਂ ਸਾਰਾ ਜ਼ੋਰ ਲਾ ਕੇ। ਤਾਂ ਤੁਸੀਂ ਸੋਚੋ ਕਿ ਅੱਗੇ ਜਾ ਕੇ ਕਿਸ ਤਰ੍ਹਾਂ ਦੇ ਹਾਲ ਹੋ ਸਕਦੇ ਆ। ਮਜੀਠਾ ਦੇ ਵਿੱਚ ਅੱਜ ਬੜੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਬੜੀ ਜ਼ਬਰਦਸਤ। 13 ਵਾਰਡਾਂ ਦੇ ਰਿਜ਼ਲਟ ਆਉਣੇ ਸਨ, 7 ਸੀਟਾਂ ਤੇ ਆਮ ਆਦਮੀ ਪਾਰਟੀ ਤੇ 6 ਤੇ ਅਕਾਲੀ ਦਲ ਜੇਤੂ ਆ। ਤੇ ਪਰ ਕਮਾਲ ਦੀ ਗੱਲ ਇਹ ਆ ਕਿ ਇਸ ਨਤੀਜੇ ਨੂੰ ਹੋਲਡ ਕਰੀ ਰੱਖਿਆ। ਬਹੁਤ ਵਾਰੀ ਮਜੀਠਾ ਹਲਕੇ ਤੋਂ ਵਿਕਰਮ ਸਿੰਘ ਮਜੀਠੀਆ ਲਾਈਵ ਹੁੰਦੇ ਆ, ਬਹੁਤ ਪ੍ਰੈਸ ਕਾਨਫਰੰਸ ਹੁੰਦੀ ਹੈ। ਅਖੀਰ ਅਫਸਰ ਹਾਰ ਕੇ ਰਿਜ਼ਲਟ ਹੋਲਡ, ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕੌਣ ਅੱਗੇ ਕੌਣ ਪਿੱਛੇ। ਫਿਰ ਇਹਨਾਂ ਦਾ ਦੋਸ਼ ਹੈ ਕਿ ਅਫਸਰ ਆਏ ਕਿ ਭਾਈ ਇਦਾਂ ਕਰੋ, ਹੁਣ ਇਹਨਾਂ ਨੂੰ 6 ਦੇ ਕੇ 7 ਆਮ ਆਦਮੀ ਪਾਰਟੀ ਨੂੰ ਦੇ ਕੇ ਬਰਾਬਰ ਜਿਹਾ ਕਰਕੇ ਤੋਰੋ ਘਰਾਂ ਨੂੰ। ਭਾਈ ਐ ਕੁਛ ਵੀ ਚੱਲਦਾ ਰਿਹਾ, ਇਧਰ ਰਾਹੋਂ ਦੇ ਵਿੱਚ ਆਪਾਂ ਵੇਖੀਏ ਬਸਪਾ ਤੇ ਅਕਾਲੀ ਗੱਠਜੋੜ, ਉਹ ਕਮਾਲ ਕਰ ਗਿਆ ਕਈ ਥਾਈਂ। ਮਤਲਬ ਕਿ ਬੜਾ, ਹੁਣ ਦੇਖੋ ਸੀਐਮ ਤੇ ਬੋਲ ਰਹੇ ਨੇ, ਭਾਜਪਾ ਵਾਲੇ 4ਥੇ ਨੰਬਰ ਤੇ ਜੀ, ਬੰਗਾਲ ਜਿੱਤਣ ਵਾਲੇ, ਇਹ ਟ੍ਰੇਲਰ ਦਿਖਾ ਦਿੱਤਾ ਹੈ ਲੋਕਾਂ ਨੇ। ਪਰ ਮੇਰਾ ਮੰਨਣਾ ਹੈ ਕਿ ਭਾਈ ਬਹੁਤ ਔਖਾ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਬਹੁਤ ਔਖਾ ਹੋ ਜਾਏਗਾ। ਤਗੜੇ ਬੰਦੇ ਅੱਜ ਕਹਿ ਲਓ ਕਿ ਸ਼ਿਕਸਤ ਖਾ ਬੈਠੇ ਆ ਕਈ। ਇਧਰ ਤੁਸੀਂ ਦੇਖੋਗੇ ਕਾਂਗਰਸ ਦੇ ਬਲਬੀਰ ਸਿੱਧੂ ਜਿਹੜੇ ਆ, ਉਹਨਾਂ ਦਾ ਮੁੰਡਾ ਵੀ ਹਾਰ ਗਿਆ।
ਇੱਧਰ ਤੁਸੀਂ ਵੇਖੋਗੇ ਤਾਂ ਇਹਨਾਂ ਦਾ ਵਿਧਾਇਕ ਆਮ ਆਦਮੀ ਪਾਰਟੀ ਦਾ ਠੇਕੇਦਾਰ ਰਾਏਕੋਟ ਤੋਂ ਜੀ, ਆਪਦਾ ਵਾਰਡ ਜੀ, ਨਹੀਂ ਬਚਾ ਸਕਿਆ। ਨਰਿੰਦਰ ਸਵਨਾ ਫਾਜ਼ਿਲਕਾ ਤੋਂ ਇਹਨਾਂ ਦਾ ਵਿਧਾਇਕ ਆਪਦਾ ਵਾਰਡ ਨਹੀਂ ਬਚਾ ਸਕਿਆ। ਯਾਨੀ ਜੀ, ਕਾਫੀ ਸੰਦੇਸ਼ ਤਗੜਾ ਦੇ ਦਿੱਤਾ ਹੈ। ਇਹਨਾਂ ਚੋਣਾਂ ਨੇ, ਇਹਨਾਂ ਨਤੀਜਿਆਂ ਨੇ ਕਾਫੀ ਤਗੜਾ ਸੰਦੇਸ਼ ਦੇ ਦਿੱਤਾ। ਜੇ ਸੰਦੇਸ਼ ਨੂੰ ਆਪਾਂ ਸਮਝਣਾ ਹੋਵੇ ਤਾਂ ਸੰਦੇਸ਼ ਕੀ ਆ? ਸੰਦੇਸ਼ ਸਾਫ਼ ਹੈ, ਬਿਲਕੁਲ ਸਪਸ਼ਟ ਹੈ ਜੀ। ਸਪਸ਼ਟ ਇਉਂ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜ਼ਰੂਰ ਇੱਕ ਲਾਰਜੈਸਟ ਪਾਰਟੀ ਦੇ ਰੂਪ ਦੇ ਵਿੱਚ ਚੁਣ ਲਿਆ ਹੈ, ਪਰ ਬਹੁਤ ਹੱਦ ਤੱਕ ਇਹਨਾਂ ਨੂੰ ਸੱਚਾਈ ਦੇ ਰੂਬਰੂ ਕਰਾ ਦਿੱਤਾ ਹੈ ਕਿ ਜਿਸ ਗਫਲਤ ਦੇ ਵਿੱਚ, ਜਿਸ ਮੁਗਾਲਤੇ ਦੇ ਵਿੱਚ ਤੁਸੀਂ ਫਿਰਦੇ ਹੋ, ਜਿਸ ਭਰਮ ਦੇ ਵਿੱਚ ਤੁਸੀਂ ਫਿਰਦੇ ਹੋ, ਇਹ ਤੁਹਾਡਾ ਟੁੱਟ ਜਾਣਾ ਹੈ। ਕਿਉਂ? ਕਿਉਂਕਿ ਜਿਹੜੀਆਂ ਸੀਟਾਂ ਏਦਾਂ ਗਿਣੀਆਂ ਜਾਂਦੀਆਂ ਜਿਵੇਂ ਆਪਾਂ 50, ਤਾਂ ਜਿਹੜੇ ਸਿਆਸੀ ਵਿਸ਼ਲੇਸ਼ਕ ਆ ਉਹ ਇਹਨਾਂ ਚੋਂ ਮਾਈਨਸ ਕਰਦੇ ਆ, ਕੋਈ 10 ਜੀ, ਕੋਈ 20। ਤਾਂ ਇਹਦਾ ਮਤਲਬ ਇਹ ਆ ਕਿ ਜੇ ਤੁਸੀਂ ਉਸ ਨੂੰ ਮਾਈਨਸ ਕਰ ਦਿਓਗੇ 10 ਨੂੰ 20% ਨੂੰ, ਕੱਲ ਨੂੰ ਜਦੋਂ ਕੋਡ ਆਫ ਕੰਡਕਟ ਲੱਗ ਜਾਏਗਾ, ਕੌਮੀ ਚੋਣ ਕਮਿਸ਼ਨ ਆਪ ਇਲੈਕਸ਼ਨ ਕਰਾਏਗਾ, ਐਂਟੀ ਇਨਕੰਬੈਂਸੀ ਵੱਧ ਜਾਏਗੀ, ਜਦੋਂ ਪਿੰਡੂ ਵੋਟਰ ਆ ਕੇ ਰਲ ਕੇ ਸ਼ਹਿਰੀ ਵੋਟਰ ਦੇ ਨਾਲ ਸਰਕਾਰ ਚੁਣੇਗਾ, ਤਾਂ ਐਦੋਂ ਘਾਟਾ ਹੋ ਸਕਦਾ ਤੁਹਾਨੂੰ, ਕਿ ਤੁਹਾਨੂੰ ਜਾਗਣਾ ਪਊਗਾ। ਕਾਂਗਰਸ ਨੂੰ ਇੱਕ ਰਿਸਪੌਂਸ ਮਿਲਿਆ ਕਿਉਂਕਿ ਉਤਲੀ ਲੀਡਰਸ਼ਿਪ ਖਿੰਡਾ ਦਾ ਸ਼ਿਕਾਰ ਹੈ, ਉਤਲੀ ਲੀਡਰਸ਼ਿਪ ਹੰਕਾਰ ਦਾ ਸ਼ਿਕਾਰ ਹੈ, ਕੰਮ ਚੋਰੀ ਦਾ ਸ਼ਿਕਾਰ ਹੈ, ਬਹੁਤ ਸਾਰੇ ਦੋਸ਼ ਔਗਣ ਹੈਗੇ ਨੇ। ਤਾਂ ਉਧਰ ਕੀ ਹੈ ਕਿ ਉਹਨਾਂ ਨੂੰ ਸਪਸ਼ਟ ਸੰਦੇਸ਼ ਦੇ ਦਿੱਤਾ ਕਿ ਤੁਸੀਂ ਹਾਲੇ ਵੀ ਸ਼ਹਿਰੀ ਵੋਟਰ ਦੀ ਨਿਗਾਹ ਦੇ ਵਿੱਚ ਇੱਕ ਆਪਸ਼ਨ ਹੋ। ਯਾਨੀ ਭਾਰਤੀ ਜਨਤਾ ਪਾਰਟੀ ਸ਼ਹਿਰੀ ਵੋਟਰ ਹਿਲਾ ਨਹੀਂ ਸਕੀ। ਇਹ ਭਾਜਪਾ ਨੂੰ ਵੀ ਸੰਦੇਸ਼ ਹੈ ਕਿ ਪੰਜਾਬ ਦਾ ਹਿੰਦੂ ਏਡੀ ਛੇਤੀ ਤੁਹਾਡੇ ਨਾਲ ਜੁੜਨ ਵਾਲਾ ਨਹੀਂ, ਕਾਰੋਬਾਰੀ ਵੋਟਰ ਏਡੀ ਛੇਤੀ ਤੁਹਾਡੇ ਵੱਲ ਝੁਕਣ ਵਾਲਾ ਨਹੀਂ, ਤੁਹਾਨੂੰ ਬਹੁਤ ਕੁਝ ਕਰਨਾ ਪਵੇਗਾ, ਬਹੁਤ ਜਫਰ ਜਾਲਣੇ ਪੈਣਗੇ। ਪਰ ਕਾਂਗਰਸ ਲਈ ਸੰਦੇਸ਼ ਹੈ ਕਿ ਭਾਈ ਕਾਡਰ ਤੁਹਾਡਾ ਹਾਲੇ ਵੀ ਕਾਇਮ ਆ, ਆਪਸ਼ਨ ਦੇ ਵਿੱਚ ਤੁਸੀਂ ਹੈ ਸ਼ਹਿਰੀ ਵੋਟਰ ਦੇ, ਤਾਂ ਤੁਹਾਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ, ਹੰਕਾਰ ਛੱਡਣਾ ਪਵੇਗਾ, ਕੰਮ ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਮਹਿੰਗੇ ਖੱਦਰ ਪਾ ਕੇ ਸਿਰਫ ਰੀਲ ਕਲਚਰ ਦਾ ਹਿੱਸਾ ਬਣ ਕੇ ਤੁਸੀਂ ਨਹੀਂ ਜਿੱਤ ਸਕਣਾ। ਅਕਾਲੀ ਦਲ ਵਾਸਤੇ ਸੰਦੇਸ਼, ਉਹ ਸ਼ਹਿਰੀਆਂ ਨੇ ਦੱਸਿਆ ਕਿ ਭਾਈ ਠੀਕ ਆ, ਕੰਮ ਤੁਹਾਡਾ ਲੋਟ ਆ ਸਕਦਾ ਹੈ, ਖੰਨੇ ਤੋਂ ਮਲੋਟ ਵੇ ਕੰਮ ਤੇਰਾ ਲੋਟ ਵੇ, ਆ ਸਕਦਾ ਹੈ, ਪਰ ਕੁਝ ਕਰਨਾ ਪਵੇਗਾ। ਆ ਜਿਹੜੇ ਮੁੱਛਾਂ ਤੇ ਵੱਟ ਦੇਨੇ ਹੋ, ਥਾਪੀਆਂ ਮਾਰਦੇ ਹੋ, ਤੁਹਾਨੂੰ ਇੱਕ ਤੇ ਇਹ ਭਾਈ ਥੋੜਾ ਜਿਹਾ ਸੁਧਾਰਨਾ ਪਊ, ਚਾਹੇ ਮਜੀਠੀਆ ਤੇ ਚਾਹੇ ਕੋਈ ਆ, ਕਿ ਭਾਈ ਅਜੇ ਵੀ ਲੋਕ ਸੋਚਦੇ ਆ ਕਿ ਇਹਨਾਂ ਦੀ ਧੌਣ ਚ ਹੱਲੇ ਵੀ ਕਿੱਲਾ ਹੈ। ਬਦਮਾਸ਼ਾਂ ਦੀ ਜਿਹੜੀ, ਚਾਹੇ ਕੋਈ ਸਾਬਕਾ ਚਾਹੇ ਕੋਈ ਮੌਜੂਦਾ ਹੈ, ਸਿੱਧੀ ਗੱਲ ਆ, ਜੇ ਸਿੱਧੇ ਰੂਪ ਦੇ ਵਿੱਚ ਸਪੋਰਟ ਕਰੋਗੇ, ਗੈਂਗਸਟਰਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਸਪੋਰਟ ਕਰੋਗੇ, ਲਿਆਓਗੇ, ਆਮ ਵੋਟਰ ਦੇ ਮਨ ਚ ਸ਼ੰਕਾ ਪੈਦਾ ਹੋਏਗਾ। ਇਹ ਮੈਸੇਜ ਹੈ ਅਕਾਲੀ ਦਲ ਬਾਦਲ ਵਾਸਤੇ ਕਿ ਤੁਹਾਨੂੰ ਠੀਕ ਹੈ, ਲੋਕਾਂ ਨੇ ਰਿਸਪੌਂਸ ਦਿੱਤਾ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ 2-3 ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣ ਗਈਆਂ ਇਹਦੇ ਵਿੱਚ, ਕਿ ਬਹੁਤਾ ਯਾਨੀ ਜੋ ਖੜਕੇ ਦੜਕੇ ਵਾਲਾ ਬਾਹੂਬਲੀ ਟਾਈਪ ਦਾ ਰਾਜਨੀਤਿਕ ਅੰਸ਼ ਹੈ ਉਹ ਨਾ ਦਿਖਾਈ ਦੇਵੇ। ਦੂਜਾ ਕਿ ਜਿਹੜੇ ਤੁਹਾਡੀ ਟੌਪ ਦੀ ਲੀਡਰਸ਼ਿਪ ਦੇ ਵਿੱਚ ਜੱਟ ਹੀ ਜੱਟ ਨਜ਼ਰ ਆ ਰਹੇ ਆ, ਉਹਦੇ ਵਿੱਚ ਐਸਸੀ ਚਿਹਰੇ ਤੇ ਹਿੰਦੂ ਚਿਹਰੇ ਤੁਹਾਨੂੰ ਲਿਆਉਣੇ ਪੈਣਗੇ, ਅੱਗੇ ਦਿਖਾਉਣੇ ਪੈਣਗੇ। ਫਿਰ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵਾਸਤੇ ਮੈਂ ਜਿਵੇਂ ਕਿਹਾ ਕਿ ਬਈ ਥੋੜੇ ਕੀ ਜ਼ਰੂਰਤ ਹੈ, ਰਿਸਪੌਂਸ ਮਿਲਿਆ ਇਹਨਾਂ ਨੂੰ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਪਰ ਇਹ ਸ਼ਹਿਰੀ ਵੋਟਰ ਇਹਨਾਂ ਦੀ ਤਾਕਤ ਜਿਹੜਾ ਹੈ ਉਹ ਸਿਰਫ ਇਹੋ ਦਰਸਾ ਰਿਹਾ ਕਿ 10 ਵਾਲੀ ਲਾਈਨ ਤੱਕ ਪਹੁੰਚ ਜਾਵੋ ਤੇ ਬਹੁਤ ਵੱਡੀ ਗੱਲ ਹੈ, ਜੇ ਤੁਹਾਡੇ ਆਹੀ ਹਾਲ ਰਹੇ, ਆਹੀ ਇਲੈਕਸ਼ਨ ਰਹੇ। ਤੇ ਇਸ ਕਰਕੇ ਸਾਰਿਆਂ ਨੂੰ ਸੰਦੇਸ਼ ਇੱਕ ਤਰ੍ਹਾਂ ਨਾਲ ਨਤੀਜਿਆਂ ਦਾ ਸਪਸ਼ਟ ਆ ਕਿ ਭਾਈ ਇਹ ਆਪੋ ਆਪਣੇ ਢੰਗ ਦੇ ਨਾਲ ਸਮਝੋਗੇ ਤਾਂ ਬਿਹਤਰ ਆ। ਤਾਂ ਗੁਰਪ੍ਰੀਤ, ਇਹ ਮੋਟਾ ਮੋਟੀ ਮੈਂ ਜਿੰਨਾ ਕੁ ਇਸ ਵੇਲੇ ਤੱਕ ਦੱਸ ਸਕਦਾ ਸੀ ਦੱਸਿਆ। ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ, ਕੋਈ ਹੋਰ ਸਵਾਲ ਹੈ, ਕੋਈ ਤੁਹਾਡਾ ਆਪਣਾ ਓਪੀਨੀਅਨ ਜਾਂ ਵਿਸ਼ਲੇਸ਼ਣ ਹੈ ਤਾਂ ਤੁਸੀਂ ਐਡ ਕਰੋ। ਜੀ ਬਿਲਕੁਲ, ਇਹ ਤੁਹਾਡੇ ਵਿਸ਼ਲੇਸ਼ਣ ਦੇ ਵਿੱਚ ਹੀ ਸਾਰਾ ਕੁਝ ਵੈਸੇ ਕਵਰ ਹੋ ਗਿਆ ਹੈ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਅਟਕਲਾਂ ਸੀ, ਤੇ ਹੁਣ ਇਹ ਜਿਹਨੂੰ ਸੈਮੀਫਾਈਨਲ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਭਾਈ, ਉਹ ਵੀ ਕੰਮ ਨਿਬੜ ਗਿਆ। ਹੁਣ ਸਭ ਨੇ 27 ਵੱਲ ਨੂੰ ਦੇਖਣਾ ਵੀ ਭਾਈ ਆਖਰੀ ਸੈਮੀਫਾਈਨਲ ਲੰਘ ਗਿਆ, ਹੁਣ ਫਾਈਨਲ ਖੇਡਣਾ ਹੈ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਵੀ ਐਲੀਮੀਨੇਟ ਹੋਣ ਵਾਲਾ ਇੱਥੇ ਕੋਈ ਨਹੀਂ, ਜੇ ਕੋਈ ਹਾਰਦਾ ਕੋਈ ਜਿੱਤਦਾ ਉਹ ਕਹਿੰਦਾ ਨਹੀਂ ਭਾਈ 27 ਤਾਂ ਮੇਰੀ ਹੈ, ਮੈਨੂੰ ਟਿਕਟ ਦੇ ਦਿਓ। ਐ ਨਾ ਹੋਵੇ ਵੀ ਮੇਰੀ ਪਰਫਾਰਮੈਂਸ ਜੇ ਇੱਥੇ ਖਰਾਬ ਹੈ ਤਾਂ ਤੁਸੀਂ ਮੇਰੀ ਟਿਕਟ ਹੀ ਕੱਟ ਦਿਓ। ਕਈਆਂ ਨੂੰ ਤਾਂ ਇਹ ਵੀ ਫਿਕਰ ਪੈ ਗਈ ਹੋਊ ਨਾ ਹੁਣੇ। ਬਿਲਕੁਲ ਗੁਰਪ੍ਰੀਤ, ਇਹ ਸਾਫ਼ ਹੈ ਇਹਨਾਂ ਚੋਣਾਂ ਦਾ
ਨਤੀਜਾ ਕੁਝ ਇਹਨਾਂ ਦੇ ਜਿਹੜੇ ਵਿਧਾਇਕ ਆ ਉਹਨਾਂ ਵਾਸਤੇ ਨਿਰਾਸ਼ਾਜਨਕ ਰਿਹਾ ਹੈ। ਨਿਰਾਸ਼ਾਜਨਕ ਰਿਹਾ ਹੈ। ਉਹਨਾਂ ਦਾ ਅੱਜ ਤੋਂ ਨੰਬਰ ਲੱਗ ਜਾਏਗਾ। ਮੈਂ ਜਿਵੇਂ ਤੁਹਾਨੂੰ ਜਿਵੇਂ ਦੱਸਿਆ ਕਿ ਬੀਬੀ ਹਾਂਜੀ ਜੀ ਜਿਵੇਂ ਮੈਂ ਹੁਣੇ ਹੀ ਦੇਖ ਰਿਹਾ ਸੀ ਵੀ ਬਟਾਲੇ ਤੋਂ ਸ਼ਹਿਰੀ ਕਲਸੀ ਹੋਣੀ ਆਪਣੇ ਭਰਾ ਨੂੰ ਹਰਾ ਬੈਠੇ ਨੇ, ਤੇ ਨਾਲ ਦੀ ਨਾਲ ਭੈਣ ਨੂੰ ਉਧਰੋਂ ਆਪਣੇ ਭੁੱਲਰ ਸਾਹਿਬ ਜਿਹੜੇ ਨੇ, ਲਾਲਜੀਤ ਭੁੱਲਰ ਹੋਣੀ ਆ ਵੀ ਆਪਣੇ ਵਾਰਡ ਤੋਂ ਹਾਰ ਗਏ। ਉਹਨਾਂ ਦੇ ਵੀ ਟੱਬਰ ਚੋਂ ਹੀ ਬੰਦਾ ਖੜਾ ਸੀ, ਉਹ ਵੀ ਹਾਰ ਗਿਆ। ਹਾਂ ਬਿਲਕੁਲ, ਸ਼ਹਿਰੀ ਕਲਸੀ ਦਾ ਭੈਣ ਤੇ ਭਰਾ ਦੋਨੇ ਹੀ ਹਾਰ ਗਏ ਨੇ। ਅੱਛਾ ਜੀ। ਲਾਲਜੀਤ ਭੁੱਲਰ ਵਾਲਾ ਕੀ ਹੈ ਕਿ ਪੱਟੀ ਸ਼ਹਿਰ ਦੇ ਵਿੱਚ ਕੈਰੋਂ ਗਰੁੱਪ ਨੇ ਤਗੜੀ ਵਾਪਸੀ ਕੀਤੀ ਹੈ। ਕੈਰੋਂ ਜੀ ਗਰੁੱਪ ਨੇ ਅਕਾਲੀ ਦਲ ਬਾਦਲ ਨੂੰ ਉੱਥੇ ਬਹੁਤ ਨੁਕਸਾਨ ਪਹੁੰਚਾਇਆ। ਗੁਰਪ੍ਰੀਤ, ਜੀ ਸਾਲੇ ਭਣਵਈਏ ਦੀ ਲੜਾਈ ਸੀ ਨਾ, ਜੀ ਉਹਨਾਂ ਨੇ ਤਗੜਾ ਪ੍ਰਦਰਸ਼ਨ ਕਰਕੇ ਜਿਹੜਾ ਫਾਇਦਾ ਅਕਾਲੀ ਦਲ ਬਾਦਲ ਨੂੰ ਮਿਲਣਾ ਸੀਗਾ ਉਹ ਪਲਟ ਦਿੱਤਾ। ਔਰ ਲਾਲਜੀਤ ਭੁੱਲਰ ਦਾ ਰਾਜਨੀਤਿਕ ਗਲਬਾ ਖਤਮ ਹੋਣ ਕਗਾਰ ਤੇ। ਮੈਂ ਅੱਗੇ ਹੀ ਕਹਿ ਦਿੱਤਾ ਸੀ ਜਿਸ ਦਿਨ ਲਾਲਜੀਤ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ, ਮੈਂ ਕਿਹਾ ਸੀਗਾ ਕਿ ਇਹਨਾਂ ਦੀ ਮਾਝੇ ਦੀ ਇਹ ਜ਼ਬਰਦਸਤ ਕੰਧ ਡਿੱਗ ਪਈ ਆ। ਇਹ ਡਿੱਗ ਪਈ ਆ ਗੁਰਪ੍ਰੀਤ, ਇਹ ਮੰਨਣਾ ਪਏਗਾ। ਇਹ ਤੇ ਲਾਲਜੀਤ ਭੁੱਲਰ ਤੇ ਹੁਣ ਸੀਬੀਆਈ ਜਾਂਚ ਤੋਂ ਬਚ ਜਾਣ ਤੇ ਬਿਹਤਰ ਆ, ਕਿਉਂਕਿ ਅੱਜ ਪਟੀਸ਼ਨ ਸੁਣਵਾਈ ਤੇ ਲੱਗ ਗਈ ਆ ਤੇ ਬੜੇ ਤਗੜੇ ਗਰਾਊਂਡਸ ਦਿੱਤੇ ਗਏ ਨੇ ਕਿ ਇਹ ਜਾਂਚ ਜਿਹੜੀ ਆ ਪੰਜਾਬ ਪੁਲਿਸ ਤੋਂ ਲੈ ਕੇ ਸੀਬੀਆਈ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ। ਤੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਲਾਲਜੀਤ ਭੁੱਲਰ ਹੋ ਗਏ। ਇਸ ਤੋਂ ਇਲਾਵਾ ਬੀਬੀ ਬਲਜੀਤ ਕੌਰ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਜ਼ੋਰ ਲਾਇਆ ਉਹਨਾਂ ਨੇ, ਬਹੁਤ ਜ਼ੋਰ ਲਾਇਆ। ਈਵਨ ਦੈਟ ਤੁਹਾਨੂੰ ਪਤਾ ਹੈ ਮਲੋਟ ਸੁਰਖੀਆਂ ਚ ਰਿਹਾ, ਰਾਜਾ ਵੜਿੰਗ ਕਿੰਨਾ ਰੌਲਾ ਪਿਆ। ਇਹ ਬੀਬੀ ਜੀ ਦੇ ਪੀਏ ਤੇ ਕਈ ਕਿਸਮ ਦੇ ਦੋਸ਼ ਲੱਗੇ, ਬਹੁਤ ਰੌਲਾ ਪੈਂਦਾ ਰਿਹਾ। ਪਰ ਬਾਵਜੂਦ ਇਸ ਤੇ ਅਕਾਲੀ, ਭਾਜਪਾ ਤੇ ਕਾਂਗਰਸੀ ਉਹ ਚਟਾਨ ਵਾਂਗ ਅੜ ਗਏ। ਤਾਂ ਬੀਬਾ ਬਲਜੀਤ ਕੌਰ ਵਾਸਤੇ ਵੀ ਮੇਰੇ ਖਿਆਲ ਦੇ ਨਾਲ ਡਗਰ ਮੁਸ਼ਕਲ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ। ਮੰਤਰੀ ਯਾਨੀ ਇਕੱਲੇ ਵਿਧਾਇਕ ਹੀ ਨਹੀਂ, ਕੁਝ ਮੰਤਰੀ ਵੀ ਆਪਣੀ ਸਾਖ ਦਾ ਤੇ ਲਵਾ ਬੈਠੇ। ਜਿਵੇਂ ਅਮਨ ਅਰੋੜਾ, ਅਮਨ ਅਰੋੜਾ ਨੇ ਆਪਣੇ ਸ਼ਹਿਰ ਦੇ ਵਿੱਚ ਅੱਛਾ ਪ੍ਰਦਰਸ਼ਨ ਕਰਵਾ ਲਿਆ, ਪਵਿੱਤਰ ਹੋ ਗਏ ਜੀ। ਮਾਨ ਸਾਹਿਬ ਧੂਰੀ 'ਚ, ਚੰਨੀ ਸਾਹਿਬ ਆਪਣੇ ਚਮਕੌਰ ਸਾਹਿਬ, ਯਾਨੀ ਕੁਛ ਥਾਵਾਂ ਤੇ ਵੱਡੇ ਦਿੱਗਜ। ਪਰ ਰਾਜਾ ਵੜਿੰਗ ਬਿਲਕੁਲ ਮਿੱਟੀ ਹੋ ਗਿਆ ਸਰ। ਗਿੱਦੜਵਾਹੇ ਦੇ ਵਿੱਚ ਡਿੰਪੀ ਢਿੱਲੋਂ ਨੇ ਬਿਲਕੁਲ ਧੋ ਦਿੱਤਾ। ਇਹ ਕਿਲਾ ਬਣਿਆ ਹੋਇਆ ਸੀਗਾ, ਅਭੇਦ ਕਿਲਾ ਜਿਹਨੂੰ ਆਪਾਂ ਕਹਿ ਦਿੰਦੇ ਆ, ਜਿਹਨੂੰ ਸਨਮਾਰੀ ਨਹੀਂ ਸੀ ਹੋ ਰਹੀ। ਪਹਿਲਾਂ ਅਕਾਲੀਆਂ ਨੇ ਇੱਕ ਛਤਰ ਰਾਜ ਕੀਤਾ, ਫਿਰ ਰਾਜਾ ਵੜਿੰਗ ਨੇ ਲਗਾਤਾਰ ਹੈਟ੍ਰਿਕ ਮਾਰੀ ਉਰੇ। ਤੇ ਅੱਜ ਡਿੰਪੀ ਢਿੱਲੋਂ ਨੇ ਲਗਾਤਾਰ ਦੂਜੀ ਵਾਰ ਰਾਜਾ ਵੜਿੰਗ ਨੂੰ ਮਾਤ ਦਿੱਤੀ ਹੈ ਗੁਰਪ੍ਰੀਤ। ਯਾਨੀ ਕੁਝ ਵੱਡੇ ਚਿਹਰਿਆਂ ਵਾਸਤੇ, ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਦੂਸਰੀਆਂ ਪਾਰਟੀਆਂ ਦਾ ਹੋਵੇ, ਸੁਖਬੀਰ ਸਿੰਘ ਬਾਦਲ ਨੂੰ ਵੀ ਤੇ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਾਨਣ ਹੋ ਜਾਏਗਾ ਨਾ ਕਿ ਉਹ ਆਪਣੇ ਸ਼ਹਿਰ ਦੇ ਵਿੱਚ, ਮਲੋਟ ਦੇ ਸ਼ਹਿਰ ਦੇ ਵਿੱਚ ਕੌਂਸਲ ਨਹੀਂ ਜਿੱਤ ਸਕੇ। ਕਿਸੇ ਟਾਈਮ ਕੌਂਸਲ ਇਹਨਾਂ ਦੇ ਕੋਲ ਰਹੀ ਹੈ ਲੰਮਾ ਸਮਾਂ, ਰਾਮ ਸਿੰਘ ਆਰੇ ਵਾਲੇ ਪ੍ਰਧਾਨ ਰਹੇ ਨੇ। ਇਹਨਾਂ ਵਾਸਤੇ ਵੀ ਤਾਂ ਹੈ ਨਾ, ਗਿੱਦੜਵਾ ਹਾਰ ਗਏ, ਮੁਕਤਸਰ ਹਾਰ ਗਏ, ਆਪਣਾ ਜ਼ਿਲ੍ਹਾ ਇੱਕ ਤਰ੍ਹਾਂ ਨਾਲ ਕਲੀਨ ਸਵੀਪ ਕਰਾ ਗਏ ਅਕਾਲੀ ਦਲ ਬਾਦਲ। ਪ੍ਰਧਾਨ ਆਪਦੇ ਜ਼ਿਲ੍ਹੇ ਚੋਂ ਹਾਰ ਗਏ। ਸਾਨੂੰ ਮਤਲਬ ਕਿ ਕੱਲਾ ਆਮ ਆਦਮੀ ਪਾਰਟੀ ਬਾਰੇ ਨਹੀਂ ਦੇਖਣਾ ਚਾਹੀਦਾ, ਬੜੇ ਦੂਜੇ ਵੱਡੇ ਦਿੱਗਜ ਜਿਹੜੇ ਆ ਉਹਨਾਂ ਬਾਰੇ ਵੀ ਦੇਖਣਾ ਪਏਗਾ ਕਿ ਉਹਨਾਂ ਦਾ ਭਵਿੱਖ ਵੀ ਦਾਅ ਤੇ ਹੀ ਹੈ ਜੀ। ਸੋ ਇਸ ਤੋਂ ਜੇਕਰ ਆਪਾਂ ਹੁਣ ਅੱਗੇ ਵੱਲ ਵਧੀਏ, ਫਾਜ਼ਿਲਕਾ ਦੇ ਵਿੱਚ ਨਰਿੰਦਰ ਸਵਨਾ, ਇਹਨਾਂ ਦੇ ਜਿਹੜੇ ਵਿਧਾਇਕ ਹੈ ਨਰਿੰਦਰ ਸਵਨਾ, ਉਹ ਵੀ ਆਪਣੇ ਵਾਰਡ ਚੋਂ ਹਾਰ ਗਏ ਨੇ ਅੱਜ। ਲਓ ਜੀ, ਰਾਏਕੋਟ ਵਾਲੇ ਜਿਹੜੇ ਹਾਕਮ ਠੇਕੇਦਾਰ ਆ ਜਿਹਨੂੰ ਸੱਟਾਂ ਮਾਰੀਆਂ ਸਨ, ਜਿਹੜਾ ਜੱਗਾ ਗੇਲਿਆ, ਉਹ ਹਸਪਤਾਲ 'ਚ ਪਿਆ ਹੀ ਜਿੱਤ ਗਿਆ। ਲਓ ਜੀ, ਹਾਰ ਗਏ, ਵੀ ਆਪਦਾ ਵਾਰਡ ਹਾਰ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਏਕੋਟ ਤੋਂ ਠੇਕੇਦਾਰ ਜੀ। ਲਓ ਜੀ, ਸੋਹਣਾ ਨਿਬੜ ਗਿਆ ਇਹ ਸੈਮੀਫਾਈਨਲ। ਅਸੀਂ ਹੁਣ ਤਾਕੀਦ ਕਰਦੇ ਹਾਂ, ਅਸੀਂ ਆਸ ਕਰਦੇ ਹਾਂ ਕਿ ਸ਼ਾਇਦ ਹੁਣ ਅੱਖਾਂ ਖੁੱਲਣਗੀਆਂ ਤੇ ਪੰਜਾਬ ਦੀ ਯਾਦ ਲੋਕਾਂ ਨੂੰ ਆਊਗੀ ਤੇ ਪੰਜਾਬ ਦੀ ਗੱਲ ਕਰਕੇ ਇਲੈਕਸ਼ਨਾਂ ਦੇ ਵਿੱਚ ਉਤਰਨਗੇ ਵੀ ਭਾਈ ਸਾਡਾ ਪੰਜਾਬ ਦੇ ਲਈ ਆਹ ਏਜੰਡਾ ਹੈ, ਸਾਡਾ ਆਪਣੇ ਹਲਕੇ ਦੇ ਲਈ ਆਹ ਏਜੰਡਾ ਹੈ, ਆਪਾਂ ਏਦਾਂ ਕੰਮ ਕਰਨਾ ਹੈ। ਫਿਰ ਅਸੀਂ ਦੇਖਾਂਗੇ ਵੀ ਕੌਣ ਜਿੱਤਦਾ, ਕੌਣ ਹਾਰਦਾ, ਕੀ ਬਣਦਾ। ਸਭ ਤੋਂ ਪਹਿਲੇ ਨੰਬਰ ਤੇ ਤਾਂ ਤੁਹਾਡੇ ਏਜੰਡੇ ਤੇ ਲੋਕਾਂ ਦੀ ਸੇਵਾ, ਲੋਕਾਂ ਦਾ ਵਿਕਾਸ ਹੋਣਾ ਚਾਹੀਦਾ, ਜਿਹੜਾ ਕਿ ਘੱਟ ਹੀ ਨਜ਼ਰ ਆਉਂਦਾ। ਪੁੱਤ ਭਤੀਜੇ ਜਿਤਾਉਣ 'ਚ ਜ਼ਿਆਦਾ ਬੀਜੀ ਨੇ ਲੋਕ। ਖੈਰ, ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਯੋਗਰਾਜ ਸਿੰਘ ਹੋਣਾ ਦੀ ਕਰਦੇ ਆ। ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ। ਸੋ ਜਿਸ ਤਰੀਕੇ ਨਾਲ ਦੱਸ ਰਹੇ ਸੀ ਤੁਸੀਂ, ਯੋਗਰਾਜ ਸਿੰਘ ਹੋਣਾ ਨੂੰ ਜ਼ਮਾਨਤ ਮਿਲ ਗਈ ਹੈ। ਹਾਂ ਜੀ, ਬਿਲਕੁਲ ਜੀ। ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ, ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਤੇ ਐਕਟਰ, ਇਹਨਾਂ ਨੂੰ ਜ਼ਮਾਨਤ ਤੇ ਮਿਲ ਗਈ ਆ। ਕੋਰਟ ਨੇ ਜ਼ਮਾਨਤ ਦੇ ਦਿੱਤੀ ਆ, ਕਿਉਂਕਿ ਹੇਠਲੀ ਜਿਹੜੀ ਜ਼ਿਲ੍ਹਾ ਅਦਾਲਤ ਸੀ ਚੰਡੀਗੜ੍ਹ ਦੀ, ਉਸ ਨੇ ਜ਼ਮਾਨਤ ਨਹੀਂ ਦਿੱਤੀ। ਤਾਂ ਇਹ ਮਾਮਲਾ ਜੋ ਵੈਬ ਸੀਰੀਜ਼ ਲੁੱਖੇ, ਵੈਸੇ ਲੁੱਖੇ ਨਹੀਂ, ਇਹਦਾ ਨਾਂ
ਕਹਿ ਲਓ ਕਿ ਲੁੱਚੇ ਰੱਖਣਾ ਚਾਹੀਦਾ ਹੈ, ਜੋ ਇਸ ਵੈਬ ਸੀਰੀਜ਼ ਦੇ ਵਿੱਚ ਗੰਦ ਬਕਿਆ ਗਿਆ ਉਸ ਹਿਸਾਬ ਦੇ ਨਾਲ। ਜੀ, ਤਾਂ ਇਹ ਤੋਂ ਬਾਅਦ ਹੁਣ ਇਹਨਾਂ ਨੂੰ ਜ਼ਮਾਨਤ ਤੇ ਦੇ ਦਿੱਤੀ ਹੈ, ਪਰ ਗੱਲ ਇਹ ਆ ਕਿ ਇਸ ਤੋਂ ਇਲਾਵਾ ਜੇ ਆਪਾਂ ਕੋਰਟ ਦੀ ਗੱਲ ਕਰੀਏ ਤਾਂ ਇਹ ਮਾਮਲਾ ਜਿਹੜਾ ਹੈ, ਉਹ ਹੁਣ ਜ਼ਮਾਨਤ ਤੋਂ ਬਾਅਦ ਸੁਣਿਆ ਜ਼ਰੂਰ ਜਾਏਗਾ। ਇਹ ਨਹੀਂ ਹੈ ਕਿ ਨਿਬੜ ਗਿਆ। ਜੀ, ਠੀਕ ਹੈ ਨਾ? ਸੋ ਇਹ ਸਾਫ਼ ਹੈ ਕਿ ਸਪਸ਼ਟ ਕਿ ਬਈ ਇਹਨਾਂ ਨੂੰ ਇੱਕ ਵਾਰੀ ਰਾਹਤ ਮਿਲ ਗਈ ਆ, ਅੰਦਰ ਨਹੀਂ ਜਾਣਗੇ, ਗ੍ਰਿਫਤਾਰੀ ਤੋਂ ਬਚ ਗਏ ਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇਸ ਗੱਲ ਦਾ ਖਮਿਆਜ਼ਾ ਤੇ ਭੁਗਤਣਾ ਪਏਗਾ, ਮੁਕੱਦਮਾ ਚੱਲੇਗਾ। ਤਾਂ ਖੈਰ ਬਹੁਤਾ ਕੁਛ ਇਸ ਖਬਰ 'ਚ ਆਪਣੇ ਲਾਇਕ ਹੈ ਨਹੀਂ, ਤਾਂ ਇਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਸੀ ਜਾਂ ਸਾਰਾ ਕੁਛ ਕਰ ਲੈਣਾ ਚਾਹੀਦਾ ਸੀ, ਠੀਕ ਹੋ ਜਾਂਦਾ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਆਰਗੂਮੈਂਟ ਦਿੱਤਾ ਹੈ ਜਾ ਕੇ ਕਿ ਨਹੀਂ ਜੀ ਅਸੀਂ ਕੰਟਰੈਕਟ ਚੁਣਨੇ ਆ, ਸਾਡਾ ਜਿਹੜਾ ਡਾਇਲੋਗ ਉਹ ਬੋਲਣਾ ਫਰਜ਼ ਹੁੰਦਾ ਹੈ ਵਗੈਰਾ ਵਗੈਰਾ, ਬੋਲਣ ਦੀ ਆਜ਼ਾਦੀ ਦਾ ਹਵਾਲਾ ਦਿੱਤਾ, ਕੋਰਟ ਨੇ ਉਹ ਸਾਰੀਆਂ ਗੱਲਾਂ ਖਾਰਜ ਕਰ ਦਿੱਤੀਆਂ ਸਨ। ਤਾਂ ਖੈਰ ਇਹ ਹੁਣ ਦੇਖਣਾ ਹੋਏਗਾ ਟ੍ਰਾਇਲ ਦੇ ਵਿੱਚ ਕੀ ਬਣਦਾ, ਪਰ ਯੋਗਰਾਜ ਨੂੰ ਇੱਕ ਵਾਰੀ ਰਾਹਤ ਇਹ ਮਿਲੀ ਹੈ ਕਿ ਅੰਦਰ ਜਾਣ ਤੋਂ ਬਚਾਅ ਹੋ ਗਿਆ। ਜੀ। ਤੇ ਉਧਰ ਜੱਜਾਂ ਦੀ ਵੀ ਵਾਰੀ ਆਉਣ ਵਾਲੀ ਹੈ ਜੀ, ਕਿਹੜੇ ਕੰਮ 'ਚ ਵਾਰੀ ਆਊਗੀ? ਹਾਂਜੀ, ਦੇਖੋ ਐਚ.ਐਸ. ਭੁੱਲਰ ਦਾ ਮਾਮਲਾ ਹੈ। ਐਚ.ਐਸ. ਭੁੱਲਰ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ 26 ਖਾਤੇ ਫਰੀਜ਼ ਕਰ ਦਿੱਤੇ ਆ, ਕੋਰਟ ਨੇ ਹੁਕਮ ਦੇ ਦਿੱਤਾ ਹੈ। ਹੁਣ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ ਗੁਰਪ੍ਰੀਤ। ਈਡੀ ਬਹੁਤ ਮਾਮਲਿਆਂ 'ਚ ਐਂਟਰ ਹੋ ਰਹੀ ਆ। ਤਾਂ ਦੱਸਦੇ ਆ ਕਿ ਈਡੀ ਜਲਦ ਹੀ ਪੰਜਾਬ ਦੇ ਕੁਝ ਆਈਐਸ ਤੇ ਕੁਝ ਆਈਪੀਐਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਨੋਟਿਸ ਕਰ ਸਕਦੀ ਹੈ। ਜਾਂਚ ਏਜੰਸੀ ਨੂੰ ਕੁਝ ਨਵੇਂ ਤੇ ਅਹਿਮ ਸਬੂਤ ਮਿਲਣ ਦੀ ਖਬਰ ਹੈ, ਜਿਨ੍ਹਾਂ ਦੇ ਆਧਾਰ ਤੇ ਕਈ ਆਈਐਸ ਤੇ ਕਈ ਆਈਪੀਐਸ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਅਣਪਛਾਤੇ ਅਧਿਕਾਰੀਆਂ ਦੇ ਖਿਲਾਫ ਮੁੱਢਲੀ ਜਾਂਚ ਵੀ ਸ਼ੁਰੂ ਕੀਤੀ ਹੈ। ਸੀਬੀਆਈ ਨੂੰ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਭੁੱਲਰ ਦੇ ਨੈਟਵਰਕ 'ਚ ਇੱਕ ਪ੍ਰਾਪਰਟੀ ਡੀਲਰ ਸੀਗਾ, ਜਿਹਦੇ ਰਾਹੀਂ ਕਈ ਅਫਸਰ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਸਨ। ਕਾਬਲੇ ਗੌਰ। ਤਾਂ ਜੀ, ਸੀਬੀਆਈ ਨੂੰ ਉਹਨਾਂ ਅਫਸਰਾਂ ਦੇ ਬਾਰੇ ਕਈ ਜਾਣਕਾਰੀਆਂ ਮਿਲ ਗਈਆਂ ਹਨ। ਅਜਿਹੇ 'ਚ ਸੀਬੀਆਈ ਜਲਦੀ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਨੋਟਿਸ ਜਾਰੀ ਕਰ ਸਕਦੀ ਹੈ, ਜਾਂਚ ਦੇ ਵਿੱਚ ਸ਼ਾਮਲ ਕਰਵਾ ਸਕਦੀ ਹੈ। ਤਾਂ ਦੂਜੇ ਪਾਸੇ ਈਡੀ ਵੀ ਹੈ। ਤਾਂ ਇਸੇ ਦਰਮਿਆਨ ਮਤਲਬ ਕਿ ਕੁਝ ਸਾਬਕਾ ਅਧਿਕਾਰੀਆਂ ਤੋਂ ਪੁੱਛਗਿੱਛ ਹੋ ਵੀ ਗਈ ਆ, ਸੀਬੀਆਈ ਨੇ ਕਰ ਵੀ ਲਈ ਆ। ਕੁਝ ਮੌਜੂਦਾ ਜਿਹੜੇ ਸਰਵਿਸ ਦੇ ਵਿੱਚ ਆ, ਜਿੱਦਾਂ 3 ਆਈਪੀਐਸ 2 ਆਈਐਸ ਦੱਸੇ ਜਾ ਰਹੇ ਆ। ਤਾਂ ਇਸ ਤੋਂ ਇਲਾਵਾ 2 ਜੱਜਾਂ ਬਾਰੇ ਵੀ ਕਹਿੰਦੇ ਕਿ ਰਜਿਸਟਰਾਰ ਤੋਂ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਤੋਂ ਇਜਾਜ਼ਤ ਮੰਗੀ ਆ ਏਜੰਸੀ ਨੇ ਕਿ ਪੁੱਛਗਿੱਛ ਕਰਨੀ ਆ। ਇਹਦਾ ਮਤਲਬ ਕਿ ਸੀਬੀਆਈ ਨੇ ਤੰਦਾਂ ਜੋੜਦਿਆਂ ਜੋ ਕਹਾਣੀ ਬੁਣੀ ਆ, ਉਹ ਨਾ ਸਿਰਫ ਪੁਲਿਸ ਤੱਕ ਮਹਿਦੂਦ ਹੈ, ਬਲਕਿ ਰੀਅਲ ਐਸਟੇਟ ਦੇ ਕਾਰੋਬਾਰ ਤੱਕ ਚਲੇ ਗਈ, ਸਾਬਕਾ ਅਧਿਕਾਰੀਆਂ ਤੱਕ ਚਲੇ ਗਈ, ਮੌਜੂਦਾ ਅਧਿਕਾਰੀਆਂ ਤੱਕ ਚਲੇ ਗਈ, ਅਤੇ ਇਸ ਤੋਂ ਇਲਾਵਾ ਹੁਣ ਜੁਡੀਸ਼ਰੀ 'ਚ ਵੀ ਇਹ ਗਾਸ ਜਿਹੜੀ ਆ ਦਾਖਲ ਹੋ ਰਹੀ ਆ ਗੁਰਪ੍ਰੀਤ। ਕਾਫੀ ਅਹਿਮ ਹੋ ਜਾਂਦਾ। ਈਡੀ ਇਕੱਲੇ ਕਿਸੇ ਇੱਕ ਮਾਮਲੇ 'ਚ ਨਹੀਂ ਹੈ, ਇਸ ਵੇਲੇ ਤੇ ਲੱਗਦਾ ਹੈ ਕਿ ਦਰਜਨਾਂ ਮਾਮਲਿਆਂ 'ਚ ਉਹ ਗਾਂ ਜਾਏਗੀ, ਕਿਉਂਕਿ ਮਾਈਨਿੰਗ ਸ਼ਾਈਨਿੰਗ ਦਾ ਬਹੁਤ ਰੌਲਾ ਪੈ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਗਿੱਧਾ ਪੈਣ ਦੀ ਸੰਭਾਵਨਾ ਹੈ, ਖਾਸ ਤੌਰ ਤੇ ਜੇ ਆਪਾਂ ਇਹਨਾਂ ਮਾਮਲਿਆਂ ਦੇ ਲਿਹਾਜ਼ ਨਾਲ ਦੇਖੀਏ ਤਾਂ। ਜੀ। ਸੋ ਉਧਰ ਕਾਂਗਰਸ ਵੀ ਨਿਕਲੀ ਹੈ ਥੋੜਾ ਸੜਕਾਂ ਤੇ, ਸ਼ਾਇਦ ਗਰਮੀ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ। ਹੁਣ ਆਪਾਂ ਗੱਲ ਪਹਿਲਾਂ ਕਰਦੇ ਸੀ ਵੀ ਭਾਈ ਇਹ ਤਾਂ ਰੀਲ ਕਲਚਰ ਵਾਲੇ ਕੰਮ ਦੁਆਲੇ ਹੋਏ ਨੇ, ਹੁਣ ਸੜਕਾਂ ਤੇ ਮਹਿੰਗਾਈ ਦੇ ਖਿਲਾਫ ਥੋੜਾ ਨਿਕਲਣਾ ਦਿਖਣਾ ਸ਼ੁਰੂ ਹੋਏ ਨੇ। हाँ जी, अंदर थप्पड़ से नहीं, सर प्यार से डर लगता है साहब। तो ਗੱਲ ਇਹ ਹੈ ਕਿ ਬਈ ਇਹਨਾਂ ਦਾ ਜਿਹੜਾ ਮਾਮਲਾ ਹੈ ਨਾ, ਉਹ ਇਹ ਆ ਕਿ ਇਹਨਾਂ ਨੂੰ ਕੰਮ ਤੋਂ ਡਰ ਹੀ ਲੱਗਦਾ ਹੈ। ਅੱਛਾ ਦੇਖੋ, ਕਾਂਗਰਸ ਨੇ ਇੱਕ ਪ੍ਰੋਗਰਾਮ ਤੇ ਉਲੀਕਿਆ, ਦੇਖੋ ਜੇ ਕਾਂਗਰਸ ਨਹੀਂ ਉਤਰੇਗੀ ਤੇ ਮੈਦਾਨ 'ਚ ਉਤਰੇਗਾ ਕੌਣ ਗੁਰਪ੍ਰੀਤ? ਇਹਨਾਂ ਨੂੰ ਤੇ ਬਹੁਤ ਪਹਿਲਾਂ ਉਤਰ ਜਾਣਾ ਚਾਹੀਦਾ ਸੀ। ਤਾਂ ਇੱਧਰ ਨਾਲ ਇਹਨਾਂ ਦਾ ਜਿਹੜਾ NSUAI ਹੈ, ਉਹ ਨੈਸ਼ਨਲ ਸਟੂਡੈਂਟ ਜੋ ਇਹਨਾਂ ਦੀ ਆਰਗੇਨਾਈਜੇਸ਼ਨ ਆ, ਉਹ NSUI, ਤਾਂ ਉਹ ਮੈਨੂੰ ਪੂਰਾ ਨਾਂ ਨਹੀਂ, ਤੁਸੀਂ ਕਰੈਕਟ ਕਰ ਦੇਣਾ, ਕੁਛ ਐਸੀ ਹੈ। ਇੱਕ ਮਹਿਲਾ ਕਮਿਸ਼ਨ, ਜਿਹੜਾ ਮਹਿਲਾ ਕਮਿਸ਼ਨ ਕਹਿ ਰਿਹਾ ਸੀਗਾ, ਮਹਿਲਾ ਵਿੰਗ, ਯਾਨੀ ਅਲਟੀਮੇਟਲੀ ਕਹਿ ਲਈਏ ਮੁੱਕਦੀ ਗੱਲ ਆ ਕਿ ਕਾਂਗਰਸ ਨੇ ਆਪਣੇ ਸਾਰੇ ਵਿੰਗ, ਚਾਹੇ ਉਹ ਯੂਥ ਵਿੰਗ ਹੋਵੇ, ਸਟੂਡੈਂਟ ਵਿੰਗ ਹੋਵੇ, ਚਾਹੇ ਮਹਿਲਾ ਵਿੰਗ ਹੋਵੇ, ਸਾਰਿਆਂ ਨੂੰ ਐਕਟਿਵ ਕਰ ਦਿੱਤਾ ਹੈ ਕਿ ਹੁਣ ਬਈ ਉਤਰ ਜਾਓ ਮੈਦਾਨ ਦੇ ਵਿੱਚ। ਤੇ ਖਾਸ ਤੌਰ ਤੇ ਮੋਦੀ ਸਰਕਾਰ ਦੇ ਨਾਲ ਘੇਰੋ, ਕਿਸ ਨੂੰ ਘੇਰੋ?
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂ ਘੇਰੋ ਭਾਈ? ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਵਾਸਤੇ ਘੇਰੋ ਕਿ ਤੁਸੀਂ ਵੈਟ ਘੱਟ ਕਰੋ। ਇਹ ਬੜੀ ਇੰਟਰਸਟਿੰਗ ਗੱਲ ਹੈ, ਕਿਉਂਕਿ ਦੇਖੋ ਨਰਿੰਦਰ ਮੋਦੀ ਸਰਕਾਰ ਉਹ ਤਾਂ ਬਿਲਕੁਲ ਬਹਿ ਬਹਿ ਕੇ ਨਿਕਲਣ ਦਾ ਰਸਤਾ ਲੱਭ ਰਹੀ ਆ। ਉਹ ਤੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਨਿਕਲ ਰਹੀ ਆ। ਮੈਨੂੰ ਤੇ ਡਰ ਆ ਕਿਤੇ ਝੋਲਾ ਚੁੱਕ ਕੇ ਫਕੀਰ ਰਾਤੋਂ ਰਾਤ ਨੱਸ ਨਾ ਜਾਵੇ ਦੇਸ਼ ਨੂੰ ਉਹਦੇ ਹਾਲ ਤੇ ਛੱਡ ਕੇ। ਦੇਸ਼ ਤੇ ਬਿਲਕੁਲ ਜਿੱਦਾਂ ਕਹਿ ਲਓ ਕਿ ਢੀਚਕ ਹੋ ਗਿਆ ਗੁਰਪ੍ਰੀਤ। ਜੇ 6 ਮਹੀਨੇ ਹਾਲਤ ਏਦਾਂ ਦੀ ਹੀ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਨਾ ਸਿਰਫ ਮਹਿੰਗਾਈ ਵਧੇਗੀ, ਬਲਕਿ ਮੇਰਾ ਤੇ ਡਰ ਇਹ ਆ ਕਿ ਚੀਜ਼ਾਂ ਦੀ ਅਵੇਲੇਬਿਲਿਟੀ ਘੱਟ ਜਾਏਗੀ, ਕਿਉਂਕਿ ਟਰਾਂਸਪੋਰਟਰ ਜਿਹੜੇ ਆ ਬਹੁਤ ਬਹੁਤ ਕੁਰਲਾ ਰਹੇ ਆ। ਜਿੱਦਾਂ ਅੱਜ ਇੱਥੇ ਮੈਂ ਸੁਣ ਰਿਹਾ ਸੀਗਾ ਨੈਸ਼ਨਲ ਜਿਹੜੇ ਮੋਟਰਸ ਕਾਂਗਰਸ ਵਾਲੇ ਆ, ਉਹ ਕਹਿੰਦੇ ਕਿ 15 ਤੋਂ 25% ਟਰੱਕ ਤੇ ਠੱਲ ਦਿੱਤੇ ਆ ਟਰੱਕ ਮਾਲਕਾਂ ਨੇ, ਪੂਰੀ ਨਹੀਂ ਪੈ ਰਹੀ। ਤਾਂ ਇਹ ਹੁਣ ਜੂਨ ਚੜੇ ਆ ਰਹੇ ਨੇ ਮੈਦਾਨ ਦੇ ਵਿੱਚ ਕਾਂਗਰਸੀ ਕਿ ਵੈਟ ਘੱਟ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਇਹ ਦਬਾਅ ਤਾਂ ਬਣੇਗਾ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਦਬਾਅ ਬਣੇਗਾ, ਕਿਉਂਕਿ ਤੇਲ ਲਗਭਗ 105 ਰੁਪਏ ਨੂੰ ਪਹੁੰਚ ਚੁੱਕਾ ਹੈ। 5-7 ਰੁਪਏ ਹੋਰ ਵਧੇਗਾ, ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਵਾਲੀ ਗੱਲ ਹੋ ਜਾਣੀ ਆ। ਸੋ ਇਹ ਹੁਣ ਕਾਂਗਰਸ ਨੇ ਮੌਕਾ ਦੇਖਿਆ, ਪਰ ਕਾਂਗਰਸ ਕਿੰਨਾ ਕੁ ਜ਼ਿਆਦਾ ਇਸ ਮੁੱਦੇ ਨੂੰ ਬਣਾ ਸਕੇਗੀ ਦੇਖਣੀ ਹੋ ਗਿਆ। ਕਿਉਂਕਿ ਗਾਂ ਇਹ ਮੁੱਦਾ ਤਾਂ ਬਣ ਜਾ ਰਿਹਾ, ਪੂਰੇ ਇੰਡੀਆ ਚ ਤਰਾਈ ਤਾਂ ਹੋਣ ਜਾ ਰਹੀ ਆ। ਨਰਿੰਦਰ ਮੋਦੀ ਦੀ ਕੂਟਨੀਤੀ ਨੇ ਪੂਰੀ ਦੁਨੀਆ ਦੇ ਵਿੱਚ ਜੇ ਨੁਕਸਾਨ ਵਾਲੇ ਦੇਸ਼ ਵੇਖੀਏ ਇਸ ਜੰਗ ਤੋਂ ਬਾਅਦ, ਤਾਂ ਉਹ ਇੰਡੀਆ ਨੂੰ ਬਣਾ ਦਿੱਤਾ ਹੈ ਗੁਰਪ੍ਰੀਤ। ਤੇ ਹੁਣ ਉਹ ਕਹਿ ਰਹੇ ਆ ਕਿ ਤਾਰੋ ਸੂਰਮੇ ਆਪਣੀ ਬਾਈ, ਮਤਲਬ ਕਿ ਜਿਹੜਾ ਆਵਾਮ ਆ ਉਹ ਆਪਣੀ ਮੁਸ਼ਕਲ ਆਪ ਨਜਿੱਠੇ। ਕਾਂਗਰਸ ਹੁਣ ਇੱਕ ਤਰ੍ਹਾਂ ਨਾਲ ਲਾਹਾ ਤੱਕ ਰਹੀ ਆ, ਮੌਕਾ ਤੇ ਤੱਕ ਰਹੀ ਆ ਕਿ ਬਈ ਹੁਣ ਇਹਨਾਂ ਨੂੰ ਫਸਾਇਆ ਜਾਵੇ। ਦੇਖਦੇ ਆ ਕਿਸ ਪੱਧਰ ਤੇ ਉਹ ਇਹ ਆਪਣੇ ਇਸ ਪ੍ਰੋਟੈਸਟਾਂ ਦਾ ਜਾਂ ਇਹ ਜਿਹੜੇ ਪ੍ਰਦਰਸ਼ਨ ਕਰਨਗੇ ਕਿੰਨਾ ਕੁ ਪਸਾਰਾ ਕਰਦੇ ਨੇ। ਜੀ ਬਿਲਕੁਲ। ਇਸ ਤੋਂ ਅੱਗੇ ਆਪਾਂ ਵਧਦੇ ਹਾਂ ਤਾਂ ਗੱਲ ਵਾਰਿਸ ਪੰਜਾਬ ਦੇ ਜਥੇਬੰਦੀ ਪਾਰਟੀ ਦੇ ਲੀਡਰਾਂ ਦੀ ਕਰਦੇ ਹਾਂ, ਜਿਹੜੇ ਕਿ ਅੱਜ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਵੇਖੇ ਗਏ ਨੇ। ਹਾਂਜੀ ਦੇਖੋ, ਸ਼ੁੱਕਰਵਾਰ ਅੱਜ ਯਾਨੀ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆ ਤਰਸੇਮ ਸਿੰਘ, ਇਹ ਉੱਥੇ ਮਿਲੇ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ, ਤੇ ਇਹਨਾਂ ਨੇ ਇਹ ਜਿਹੜੀ ਮੁਲਾਕਾਤ ਹੈ ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਜੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026 ਉਹਦੇ ਪਹਿਲੂਆਂ ਤੇ ਕੁਝ ਚਰਚਾ ਕੀਤੀ ਆ। ਜੀ ਅੱਛਾ, ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਨੇਤਾਵਾਂ ਨੇ ਸਪਸ਼ਟ ਕੀਤਾ ਕਿ ਦੇਖੋ ਅਕਾਲ ਤਖਤ ਸਾਹਿਬ ਵੱਲੋਂ ਇਸ ਐਕਟ ਨੂੰ ਲੈ ਕੇ ਕੁਝ ਇਤਰਾਜ਼ ਜਤਾਏ ਗਏ ਹਨ, ਜੋ ਉਹਨਾਂ ਲਈ ਪੂਰੀ ਤਰ੍ਹਾਂ ਕਹਿ ਲਓ ਕਿ ਸਹਿਮਤੀ ਹੋ ਗਿਆ। ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਥ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਰਗਦਰਸ਼ਨ ਸਰਵੋਪਰੀ ਆ, ਮਤਲਬ ਕਿ ਸਾਰਿਆਂ ਤੋਂ ਉੱਤੇ ਆ। ਦੇਖੋ ਇਹ ਬਹੁਤ ਵੱਡੀ ਗੱਲ ਆ, ਇਹ ਕੋਈ ਛੋਟਾ ਮਾਮਲਾ ਨਹੀਂ ਹੈ। ਤੁਸੀਂ ਦੇਖੋ ਕਿ ਧਾਮੀ ਸਾਹਿਬ ਤੇ ਗੜਗੱਜ ਸਾਹਿਬ ਦੋਨੇ ਹੀ ਲਾਮਬੰਦੀ ਕਰ ਰਹੇ ਆ, ਪੰਥਕ ਸਫਾਂ ਦੇ ਵਿੱਚ ਮੈਸੇਜ ਦੇ ਰਹੇ ਆ ਕਿ ਭਾਈ ਆਪਾਂ ਇੱਕ ਹੋ ਜਾਈਏ। ਆਪਾਂ ਵੀ ਇਹੀਓ ਗੱਲ ਕਰ ਰਹੇ ਸੀ ਕਿ ਕੁਝ ਮਾਮਲਿਆਂ ਦੇ ਵਿੱਚ ਬੇਲੋੜਾ ਦਖਲ ਦਿੱਤਾ ਜਾ ਰਿਹਾ ਹੈ, ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਤੇ ਖਾਸ ਤੌਰ ਤੇ ਇਸ ਐਕਟ ਦਾ ਆਪਾਂ ਬਹੁਤ ਵਾਰੀ ਜ਼ਿਕਰ ਕੀਤਾ ਹੈ ਕਿ ਇਹ ਐਕਟ ਜਿਹੜਾ ਹੈ ਉਹ ਵਿਚਾਰਨਯੋਗ ਹੈ, ਉਹ ਐਕਟ ਵਾਕਿਆ ਕੁਝ ਨਾ ਕੁਝ ਇਤਰਾਜ਼ਯੋਗ ਤੱਥ ਰੱਖਦਾ ਹੈ। ਤਾਂ ਇਹੀ ਨਿਸ਼ਾਨਦੇਹੀ ਕੀਤੀ ਆ। ਤੇ ਹੁਣ ਕੁਝ ਜਥੇਬੰਦੀਆਂ ਸਹਿਮਤ ਹੋਣ ਤੋਂ ਬਾਅਦ ਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਹਿਮਤੀ ਜਤਾ ਰਹੇ ਆ, ਤਾਂ ਇਹ ਮੇਰੇ ਖਿਆਲ ਦੇ ਨਾਲ ਇਸ ਮੁਹਿੰਮ ਨੂੰ ਵੱਡਾ ਹੁੰਗਾਰਾ ਹੈ। ਕਿਉਂਕਿ ਦੇਖੋ ਜਿਹੜੇ ਮਤਭੇਦ ਹੋ ਸਕਦੇ ਆ, ਸਿਆਸੀ ਹੋ ਸਕਦੇ ਆ, ਕੋਈ ਨਿੱਜੀ ਵੀ ਹੋ ਸਕਦੇ ਆ, ਪਰ ਅੰਤ ਨੂੰ ਪੰਥ ਜਿਹੜਾ ਹੈ ਉਹ ਤੇ ਤੁਹਾਨੂੰ ਪਤਾ ਹੀ ਹੈ ਨਾ ਸਾਰਿਆਂ ਦਾ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇੱਕ ਵੱਡੀ ਸਫਲਤਾ ਹੈ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਕਨਵਿੰਸ ਕਰਦੇ ਨੇ ਆਪਣੇ ਨਾਲ ਤੋਰਨ ਦੇ ਵਿੱਚ, ਤਾਂ ਇਹ ਬਹੁਤ ਵੱਡੀ ਸਫਲਤਾ ਹੋਏਗੀ। ਜੀ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।